अस्सलाम वालेकुम लो जी तुसीं तेरा पंजाबी चैनल ਤੁਹਾਡੇ ਸਾਰਿਆਂ ਦਾ ਲਾਈਕ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਨਾਲ ਘੰਟੀ ਦਾ ਬਟਨ ਵੀ ਖਿੱਚ ਕੇ ਰੱਖੋ। ਲੋ ਜੀ ਤਾਜ਼ੀ ਖਬਰ ਜਿਹੜੀ ਆ ਰਹੀ ਹੈ ਉਹ ਆ ਰਹੀ ਹੈ ਕਿ ਜ਼ਰਦਾਰੀ ਡਕੈਤ ਜਿਹੜਾ ਮੇਰਾ ਮਤਲਬ ਕਿ ਸਦਰ ਜ਼ਰਦਾਰੀ ਤੁਹਾਡਾ ਆਪਣਾ ਉਹਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਹਾਂਜੀ ਤੇ ਉਹਨੂੰ ਹਸਪੀਟਲ 'ਚ ਲੈ ਗਏ ਨੇ ਚੁੱਕ ਕੇ। ਹਾਂ ਤੇ ਦੁਆ ਕਰੋ ਸਾਰੇ। ਹੁਣ ਤੁਸੀਂ ਕਹੋਗੇ ਕਿ ਯਾਰ ਹਰ ਵਾਰੀ ਇੰਝ ਹੀ ਹੁੰਦਾ ਸਾਡੇ ਨਾਲ। ਅਸੀਂ ਕਿੰਨੀ ਕੁ ਵਾਰੀ ਦੁਆ ਕਰੀਏ ਹੁਣ ਹੈਂ ਕਿੰਨੀ ਵਾਰੀ ਪਿਛਲੇ ਸਾਲ ਵੀ ਹੋਇਆ ਇਸ ਸਾਲ ਵੀ ਹੋਇਆ ਖਬਰ ਆਈ ਹੈ ਕਿ ਜੀ ਖੁਸ਼ਖਬਰੀ ਆ ਰਹੀ ਹੈ। ਖੁਸ਼ਖਬਰੀ ਦੀ ਜਗ੍ਹਾ 'ਤੇ ਫਿਰ ਉਹ ਆਪ ਉੱਠ ਕੇ ਆ ਜਾਂਦਾ। ਅਸੀਂ ਕਿੰਨੀਆਂ ਦੁਆਵਾਂ ਕਰੀਏ ਅਸੀਂ ਥੱਕ ਗਏ ਹਾਂ ਦੁਆਵਾਂ ਕਰ ਕਰਕੇ। ਨਹੀਂ ਐਸੀ ਗੱਲ ਨਹੀਂ ਹੈ। ਦੇਖੋ ਦੁਆ ਬਹੁਤ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਦੀ ਨਿਜਾਤ ਜਿਹੜੀ ਉਹ ਤੁਹਾਡੀ ਦੁਆ ਦੇ ਨਾਲ ਹੈ। ਹਾਂ ਦੁਆ ਕਰੋ ਕਿ ਅੱਲਾ ਆਸਾਨੀ ਕਰੇ। ਹਾਂ ਤੇ ਹਾਂ ਪਾਕਿਸਤਾਨ ਦੀ ਜਾਨ ਛੁੱਟੇ। ਹਾਂ ਮਤਲਬ ਵੈਸੇ ਵੀ ਉਹਦਾ ਕੰਮ ਹੋਇਆ ਤਕਰੀਬਨ। ਤੁਸੀਂ ਕਹਿ ਲਓ ਕਿ ਤੁਸੀਂ ਦੇਖਿਆ ਹੀ ਹੋਣਾ ਕਿ ਜਿਹੜੀ ਪਰੇਡ ਹੋਈ ਹੈ ਉਹ ਪਰੇਡ ਦੇ ਵਿੱਚ ਆਇਆ ਬੜੀ ਮੁਸ਼ਕਿਲ ਨਾਲ ਚੁੱਕ ਕੇ ਲਿਆਏ ਨੇ ਉਹਨੂੰ। ਅਤੇ ਹੁਣ ਜਿਹੜਾ ਨਾ ਖਬਰ ਆ ਰਹੀ ਹੈ ਕਿ ਉਹ ਬਸ ਲੈ ਗਏ ਨੇ ਉਹਨੂੰ ਚੁੱਕ ਕੇ। ਅਤੇ ਹੁਣ ਸਾਰੇ ਦੁਆਵਾਂ ਕਰ ਰਹੇ ਨੇ ਅਤੇ ਮੈਂ ਕਿਹਾ ਮੈਂ ਤੁਹਾਨੂੰ ਵੀ ਦੱਸ ਦਿਆਂ ਤੁਸੀਂ ਵੀ ਦੁਆਵਾਂ ਕਰੋ। ਹਾਂ ਕਿ ਅੱਲਾ ਸਾਡੀ ਸੁਣੇ। ਬਾਬਾ ਜੀ ਕਹਿੰਦੇ ਯਾਰ ਸਾਡੀ ਜੇ ਸੁਣੀ ਜਾਂਦੀ ਹੁੰਦੀ ਨਾ ਅਤੇ ਹੁਣ ਤੀਕਰ ਜਿਹੜਾ ਸਭ ਤੋਂ ਵੱਡਾ ਕੈਂਸਰ ਹੈ ਨਾ ਪਾਕਿਸਤਾਨ ਦਾ ਹਾਂ ਉਹਦਾ ਕੰਮ ਤਮਾਮ ਹੋਇਆ ਹੋਣਾ ਸੀ। ਮੀਆਂ ਨਵਾਜ਼ ਸ਼ਰੀਫ ਦੀ ਗੱਲ ਕਰ ਰਹੇ ਲੱਗਦਾ। ਬਾਬਾ ਜੀ ਕਹਿੰਦੇ ਉਹ ਨਵਾਜ਼ ਸ਼ਰੀਫ ਕਿੱਥੇ ਕੈਂਸਰ। ਨਵਾਜ਼ ਸ਼ਰੀਫ ਤੇ ਉਹ ਫੋੜਾ ਜਿਹੜਾ ਢੂਈ 'ਚ ਨਿਕਲਿਆ ਕਿਸੇ ਦੀ। ਹਾਂ ਉਸ ਤੋਂ ਜ਼ਿਆਦਾ ਇਹਦੀ ਔਕਾਤ ਹੀ ਕੋਈ ਨਹੀਂ ਗੀ। ਹਾਂ ਬਿਲਕੁਲ ਫਾਰਗ ਹੈ। ਇਹਦਾ ਤਾਂ ਹੋਣਾ ਨਾ ਹੋਣਾ ਇੱਕ ਬਰਾਬਰ ਹੈ। ਬਲਕਿ ਬਾਬਾ ਜੀ ਕਹਿੰਦੇ ਯਾਰ ਇੱਕ ਗੱਲ ਠੀਕ ਹੀ ਹੋਈ ਹੈ। ਹਾਂ ਦੇਖੋ ਕਿੱਡਾ ਵੱਡਾ ਨਾਮ ਕਿੱਡੀ ਵੱਡੀ ਉਹਦੀ ਆਪਣਾ ਖਾਨਦਾਨ ਔਰ ਉਹਦੀ ਲੈਗੇਸੀ ਕਿ ਲੋ ਜੀ ਮੀਆਂ ਨਵਾਜ਼ ਸ਼ਰੀਫ ਅੱਜ ਬਾਬਾ ਜੀ ਕਹਿੰਦੇ ਕਿ ਬਿਲਕੁਲ ਰੂੜੀ ਹੋਇਆ ਪਿਆ ਖਤਮ ਕਹਾਣੀ ਸ਼ੁੱਧ ਹੋਈ ਹੈ ਔਰ ਕੋਸ਼ਿਸ਼ ਕਰ ਰਿਹਾ ਕਿ ਇਜਾਜ਼ਤ ਮਿਲੇ ਉਹਨੂੰ ਅਤੇ ਉਹ ਬਾਹਰ ਨਿਕਲੇ। ਮੈਂ ਕਿਹਾ ਚਲੋ ਬਾਬਾ ਜੀ ਉਹਨੂੰ ਤਾਂ ਮਿਲੇ ਇਜਾਜ਼ਤ ਨਾ ਮਿਲੇ ਬਹਰਹਾਲ ਤੁਸੀਂ ਜ਼ਰਦਾਰੀ ਵਾਸਤੇ ਦੁਆ ਕਰੋ ਔਰ ਖ਼ਾਸ ਦੁਆ ਕਰੋ ਕਿ ਅੱਲਾਹ ਤਾਲਾ ਸੁਣ ਲਵੇ ਸਾਡੀ। ਬਾਬਾ ਜੀ ਕਹਿੰਦੇ ਅਰੇ ਇਨਸ਼ਾਅੱਲਾ ਅੱਲਾਹ ਖੈਰ ਕਰੇਗਾ। ਇਹ ਸਾਰਿਆਂ ਨੂੰ ਜਿਹੜਾ ਨਾ ਉਹ ਹਿਸਾਬ ਕਿਤਾਬ ਇਹਨਾਂ ਦਾ ਪੂਰਾ ਹੋ ਜਾਏਗਾ। ਮੇਰਾ ਮਤਲਬ ਹੈ ਕਿ ਅੱਲਾਹ ਰਹਿਮ ਕਰੇ ਇਹਨਾਂ 'ਤੇ ਅਤੇ ਅੱਲਾਹ ਆਸਾਨੀ ਦਾ ਮਾਮਲਾ ਕਰੇ। ਹਾਂ ਅਤੇ ਕੰਮ ਫਾਰਗ ਹੋਵੇ ਮੇਰਾ ਤਾਂ ਜੋ ਵੀ ਹੋਣਾ ਹੋ ਜਾਵੇ ਜਿਹੜਾ ਵਿੱਚ ਹੈ ਨਾ। ਬਹਰਹਾਲ ਬਾਬਾ ਜੀ ਕਹਿੰਦੇ ਨੇ ਕਿ ਬਈ ਬੁਰਾਈ ਜਿਹੜੀ ਹੈ ਨਾ ਇਹ ਐਡੀ ਛੇਤੀ ਖਤਮ ਨਹੀਂ ਹੁੰਦੀ और फिर उठ के आ जाएगा कोई ऐसी गल नहीं की। तुसीं अपनी दिल की तसल्ली वास्ते दुआवां जारी रखो। और दूजी खबर जनाब है वे कि जिद्दां ही तुहानूं पता रमज़ान मुक्किया तो रमज़ान के मुकदे शैतान खुल्लिया तो महल शैतान सीधा ही गया मनाहल मलक कोल। हाँ जी तो ओहदा उन्हें कोई टोटा टूटा रिलीज करवाता। पेड़ा गलत ते ठंडी सड़क हुई पई है। सोशल मीडिया तो खबर चलन रही है कि भाई मनाहल मलक ने हालांकि इन्हें वो अपना बड़ा नात खानी भी करवाई मिलाद भी करवाया बड़ा सारा नेक परदादार होके दुपट्टे लैके तो लग रहा सी कि भाई वो तोबा कर लिए ने। हाँ लेकिन जिद्दां ही ईद आई है तो ईद ते उन्हें धमाके करते ने हो गए ने। हाँ खाना खराब होया पिया। हाँ तो मैं नहीं अजे तक देखिया क्योंकि मैं खबर सुनी उत्ते लिखिया सी सोशल मीडिया की तस्वीर कि भाई मलाहल मलक ने और धमाके करते ने। बाबा जी कहते यार की धमाके ना ਇਹਦਾ ਮੂੰਹ ਨਾ ਮੱਥਾ ਤੇ ਜਿੰਨ ਪਹਾੜਾਂ ਲੱਥਾ। बाबा जी डड्डू तो सोहनी है। बाबा जी कहते नहीं डड्डू का मुकाबला नहीं है तो फजूल फारग की यार तू खबर सुना कोई सियासी जी खबर सुना मैं कहा बाबा जी सियासी खबर है सुन लो फिर कि जिद्दां मनाहल मलक ने तौबा की सी हाँ रमज़ान उदा ही माए ने भी तौबा की। बाबा जी कहते की मतलब और मैं क्या बाबा जी उन्हें तौबा कर ली। हाँ बाबा जी कहते किधर तो तौबा कर ली उन्हें। मैं कहा बाबा जी गंदियां फिल्में बनान तो ब्लैक मेल करन तो हाँ तो खुले गैरेज के जाके तो भंगड़ा पान तो तौबा कर ली उन्हें। हाँ तो सफदर तो मैंने याद आया सफदर का इंटरव्यू चल रहा जोड़ा कि जेदे
ਚੰਗੜ ਉਰਫ ਜਿਹਦੇ ਕੰਜਰ ਨੇ ਲਿੱਤਾ ਤੇ ਉਹਦੇ 'ਚ ਨਵਾਂ ਇਨਕਸ਼ਾਫ ਕਰ ਦਿੱਤਾ। ਉਹ ਅਜੀਬ ਇਨਕਸ਼ਾਫ ਹੈ। ਉਹ ਕਹਿੰਦਾ ਕਿ ਜੀ ਮੈਂ ਸ਼ਾਦੀ ਤੋਂ ਪਹਿਲੇ ਮਤਲਬ ਮਾਈ ਤੰਦੂਰ ਵਾਲੀ ਨੂੰ, ਉਹ ਕਹਿੰਦਾ ਮੈਂ ਤੇ ਨੇੜੇ ਨਹੀਂ ਲੱਗਾ ਇਹਦੇ, ਮੈਂ ਤੇ ਅੱਖ ਭਰ ਕੇ ਦੇਖਿਆ ਵੀ ਨਹੀਂ, ਮੈਂ ਤੇ ਦੂਰ ਦੂਰ ਰਹਿੰਦਾ ਸੀ। ਹਾਂ, ਹੁਣ ਇਹਦੇ ਤੋਂ ਇੱਕ ਸਵਾਲ ਹੋਰ ਉੱਠ ਗਿਆ, ਪਹਿਲੇ ਸੁਣ ਲਓ ਕੀ ਕਹਿ ਰਿਹਾ ਆਪਣਾ 1500 ਰਿਆਲ ਲੈਣ ਵਾਲਾ ਮੀਆਂ ਸਾਹਿਬ ਦਾ ਜਵਾਈ ਕੀ ਕਹਿ ਰਿਹਾ, ਆ ਸੁਣ ਲਓ। अच्छा, इससे पहले मरियम साहिबा से कभी मुलाकात हुई थी आपकी? वैसे मैं देखता रहता था, जिस तरह वो होता है क्या हाल है अस्सलाम वालेकुम, वो उस तरह का नहीं। ठीक है, ठीक है, ठीक। आप उनको मैडम कहते थे, उसको क्या कहते थे? नहीं, इतना कभी नहीं हुआ, कभी ऐसी बात मैडम तो मैं अब भी नहीं कहता हूँ। लो जी, ये हुण एडा वड्डा इंकशाफ है कि तरथली पै गई है हर जगह ते, सब लोग सवाल पुछ रहे हैं। हुण अहम सवाल जिहड़ा तुहाडे भी ज़हन च आया होना वो यही है जिहड़ा कि मतलब सारे पुछ रहे हैं कि भई अगर ਇਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਮਾਈ ਦੇ ਨਾਲ, ਇਹ ਤੇ ਕੋਲ ਵੀ ਨਹੀਂ ਫਟਕਦਾ ਸੀ ਮਾਈ ਦੇ ਵਿਆਹ ਤੋਂ ਪਹਿਲੇ, ਤੇ ਉਹ ਫਿਰ 4 ਮਹੀਨੇ ਵਾਲਾ ਜਿਹੜਾ ਪ੍ਰੋਜੈਕਟ ਸੀ, ਮੇਰਾ ਮਤਲਬ ਹੈ ਕਿ 9 ਮਹੀਨੇ ਦਾ ਜਿਹੜਾ ਪ੍ਰੋਜੈਕਟ ਸੀ ਮਾਈ ਨੇ ਸਟਾਰਟ ਕੀਤਾ, ਉਹ 4 ਮਹੀਨੇ ਚ ਉਹਨੇ ਡਿਲੀਵਰ ਕਰਤਾ। ਉਹ ਪ੍ਰੋਜੈਕਟ ਕਿਹਦਾ ਫਿਰ ਬੰਦਾ ਲੱਭੋ। ਹਾਂ, ਇਹ ਕੀ ਹੋਇਆ? ਅਗਰ ਇਹਦੀ ਗੱਲ ਸੱਚੀ ਹੈ ਕਹਾਣੀ ਕੋਈ ਹੋਰ ਹੈ। ਹਾਂ, ਇਹ ਵਿੱਚੋਂ ਜਿਹੜਾ ਨਾ ਹਿਸਾਬ ਕਿਤਾਬ ਬਾਬਾ ਜੀ ਕਹਿੰਦੇ ਯਾਰ ਝੂਠ ਬੋਲ ਰਿਹਾ, ਬਕਵਾਸ ਕਰ ਰਿਹਾ। ਹਾਂ, ਇਹੀ ਸੀ। ਹਾਂ, ਗੈਰੇਜ ਦੇ ਵਿੱਚ ਹਿਸਾਬ ਕਿਤਾਬ ਲਾਉਣ ਵਾਲਾ, ਮੂੰਹ ਕਾਲਾ ਕਰਾਉਣ ਵਾਲਾ ਬਾਬਾ ਜੀ ਯਾਰ। ਹਾਂ, ਉਹ ਸ਼ਾਇਦ ਸਹੀ ਕਹਿ ਰਿਹਾ ਹੋਵੇ, ਹੋ ਸਕਦਾ ਗੈਰੇਜ 'ਚ ਕੋਈ ਹੋਰ ਕੋਈ ਤੀਜਾ ਬੰਦਾ ਵੀ ਹੋਵੇ। ਹਾਂ, ਇਹ ਚੌਕੀਦਾਰ ਸੀ ਉਦੋਂ, ਇਹ ਗੱਡੀ ਦੇ ਬਾਹਰ ਪਹਿਰਾ ਦੇ ਰਿਹਾ ਹੋਵੇ 1500 ਰਿਆਲ ਲੈ ਕੇ। ਬਾਬਾ ਜੀ ਕਹਿੰਦੇ ਹਾਂ ਇਹ ਵੀ ਹੋ ਸਕਦਾ। ਬਾਬਾ ਜੀ ਕਹਿੰਦੇ ਫਿਰ ਕੋਈ ਸ਼ੇਖ ਵੀ ਹੋ ਸਕਦਾ। ਮੈਂ ਕਿਹਾ ਹਾਂਜੀ, ਕੋਈ ਵੀ ਹੋ ਸਕਦਾ, ਕੋਈ ਪਤਾ ਨਹੀਂ। ਪਰ ਇਹ ਜਿਹੜਾ ਇਹਨੇ ਗੱਲ ਕੀਤੀ ਹੈ ਜਿਹਦੇ ਚੰਗੜ ਦੇ ਪ੍ਰੋਗਰਾਮ ਦੇ ਵਿੱਚ, ਇਹ ਸਾਰੇ ਬੰਦੇ ਤੇ ਸਵਾਲ ਉਠਾ ਰਹੇ ਨੇ। ਤੇ ਬਾਕੀ ਜਿਹੜੀ ਇੱਕ ਹੋਰ ਖਬਰ ਜਿਹੜੀ ਹੈ ਉਹ ਵੀ ਲੈ ਲਓ ਤੁਸੀਂ। ਉਹ ਇਹ ਵੇ ਕਿ ਜਨਾਬ ਮੁਈਦ ਪੀਰਜ਼ਾਦਾ ਸਾਹਿਬ, ਹਾਂਜੀ, ਉਹ ਬੜੇ ਦਿਨਾਂ ਤੋਂ ਗਾਇਬ ਨੇ। 6 ਦਿਨਾਂ ਤੋਂ ਉਹਨਾਂ ਨੇ ਕੋਈ ਵੀਲੌਗ ਨਹੀਂ ਕੀਤਾ ਆਪਣਾ। ਤੇ ਉਹਦੇ ਬਾਅਦ ਅੱਜ ਉਹਨਾਂ ਨੇ ਟਵਿੱਟਰ ਤੇ ਜਿਹੜਾ ਨਾ ਉਹ ਇੱਕ ਵੀਡੀਓ ਜੀ ਪਾਈ ਹੈ। ਉਹਦੇ 'ਚ ਉਹਨਾਂ ਨੇ ਜਸਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬਈ ਮੈਂ ਜ਼ਰਾ ਬਿਜ਼ੀ ਸਾਂ, ਮਸਰੂਫ ਸਾਂ, ਦੱਸ ਨਹੀਂ ਸਕਦਾ ਕਿੱਥੇ ਮਸਰੂਫ ਸਾਂ, ਤੇ ਇਸ ਕਰਕੇ ਜਿਹੜਾ ਨਾ ਮੈਂ ਵੀਲੌਗ ਨਹੀਂ ਕਰ ਸਕਿਆ। ਹਾਂ, ਹੁਣ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਲੋਕ ਸਨ ਜਿਹੜੇ ਗਏ ਨੇ, ਮੈਨੂੰ ਇਹਨਾਂ ਦਾ ਕੋਈ ਤਾਂ ਪਤਾ ਨਹੀਂ ਕਿ ਬਈ ਇਹ ਜਿਹੜੇ ਲੋਕ ਜਾ ਕੇ ਉੱਥੇ ਮਿਲ ਕੇ ਆਏ ਨੇ ਲੰਬੜ ਵਨ ਨੂੰ। ਹਾਂ, ਅਗਰ ਮੇਰੇ ਕੋਲ ਪੁੱਛਦੇ ਤਾਂ ਮੈਂ ਇਹਨਾਂ ਨੂੰ ਕਹਿੰਦਾ ਕਿ ਵੀ ਨਾ ਜਾਓ। ਤੇ ਪਹਿਲੇ ਵੀ ਇੱਕ ਵਾਰੀ ਸਮਝਾਇਆ ਸੀ ਉਹਨੂੰ, ਤੇ ਉਹ ਮੈਨੂੰ ਤਾਂ ਪਤਾ ਹੀ ਨਹੀਂ ਉਹ ਕਿਦੋਂ ਗਏ ਨੇ, ਕੀ ਹਿਸਾਬ ਤੋਂ ਹੈ। ਹਾਲਾਂਕਿ ਕੱਲ੍ਹ ਰਾਤ ਜਿਹੜੀ ਸਪੇਸ ਸੀ ਹੋਈ ਹੈ ਇਹਨਾਂ ਨੇ ਕੀਤੀ ਹੈ, ਆਤਿਫ ਖਾਨ ਤੇ ਦੂਜੇ ਇਹਨਾਂ ਸਾਰਿਆਂ ਨੇ ਜਿਹੜੇ ਮਿਲ ਕੇ ਆਏ ਨੇ। ਉਹਦੇ 'ਚੋਂ ਕਹਿ ਰਹੇ ਸੀ ਆਤਿਫ ਖਾਨ ਕਿ ਬਈ ਇਹ ਮੁਈਦ ਪੀਰਜ਼ਾਦਾ ਨੂੰ ਪਹਿਲੇ ਮੈਂ ਦੱਸ ਦਿੱਤਾ ਸੀ ਸਾਰਾ ਕੁਛ ਕਿ ਬਈ ਕਿੱਦਾਂ ਕਿਵੇਂ ਜਾਣਾ, ਕੌਣ ਜਾ ਰਿਹਾ, ਕਿੱਥੇ ਜਾ ਰਿਹਾ, ਇਹਨਾਂ ਨੂੰ ਪੂਰੀ ਤਲਾਹ ਅਸੀਂ ਦਿੱਤੀ। ਹਾਂ, ਹੁਣ ਪਤਾ ਨਹੀਂ ਕੌਣ ਸੱਚ ਬੋਲ ਰਿਹਾ, ਕੌਣ ਕੀ ਕਹਿ ਰਿਹਾ। ਬਹਰਹਾਲ ਮੁਈਦ ਪੀਰਜ਼ਾਦਾ ਸਾਹਿਬ ਜਿਹੜੇ ਨੇ ਉਹ ਕਾਬਿਲ ਇਹਤਰਾਮ ਨੇ। ਹਾਂਜੀ, ਉਹ ਪਤਾ ਨਹੀਂ ਕੀ ਹੋਇਆ ਇਹਨਾਂ ਨਾਲ, ਕੋਈ ਅੰਦਰ ਦੀ ਖਬਰ ਹੈ ਲੇਕਿਨ ਮੈਂ ਦੇ ਨਹੀਂ ਸਕਦਾ। ਹਾਂ, ਕਿਸੇ ਨੇ ਕਿਹਾ ਕਿ ਮੁਈਦ ਪੀਰਜ਼ਾਦਾ ਨੂੰ ਜਿਹੜਾ ਨਾ ਉਹ ਗੰਦਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੰਪਨੀ ਵੱਲੋਂ। ਹਾਂ, ਤੇ ਮੁਈਦ ਪੀਰਜ਼ਾਦਾ ਦੀ ਵੀ ਇਹਦੇ ਵਿੱਚ ਥੋੜ੍ਹੀ ਜਿਹੀ ਗਲਤੀ ਹੈ ਵੇ ਕਿ ਉਹ ਉਹਨਾਂ ਦੇ ਝਾਂਸੇ ਦੇ ਵਿੱਚ ਆ ਗਿਆ, ਕਿਉਂਕਿ ਉਹ ਝਾਂਸਾ ਦੇ ਕੇ ਜਿਹੜਾ ਨਾ ਐਸਾ ਬਰਬਾਦ ਕਰਦੇ ਨੇ ਬੰਦੇ ਨੂੰ। ਕਿਉਂਕਿ ਉਹਨਾਂ ਦਾ ਕੰਪਨੀ ਦਾ ਟਾਰਗੇਟ ਇੱਕੋ ਹੀ ਹੁੰਦਾ ਕਿ ਬਈ ਜਿਹੜਾ ਬੰਦਾ ਬੋਲਿਆ ਨਾ, ਜਿਹੜੇ ਬੰਦੇ ਦੀ ਸੁਣੀ ਜਾ ਰਹੀ ਉਹਦੀ ਕ੍ਰੈਡੀਬਿਲਿਟੀ ਨੂੰ ਡੈਮੇਜ ਕਰ ਦਿਓ। ਹਾਂ, ਔਰ ਇਹ ਨਹੀਂ ਕਿ ਉਹ ਬੰਦਾ ਜਿਹੜਾ ਉਹ ਬਿਲਕੁਲ ਸਾਫ਼ ਸੁਥਰਾ ਪਵਿੱਤਰ ਹੁੰਦਾ, ਐਡੀ ਗੱਲ ਨਹੀਂ। ਉਹਦੇ ਵਿੱਚ ਵੀ ਖਾਮੀ ਹੁੰਦੀ ਹੈ, ਉਹਦੇ ਵਿੱਚ ਵੀ ਆਪਣਾ ਵੀ ਉਹਨੂੰ ਪ੍ਰੋਬਲਮ ਹੁੰਦਾ, ਜਿਸ ਚੱਕਰ ਦੇ ਵਿੱਚ ਉਹਨਾਂ ਦੇ ਚੱਕਰ 'ਚ ਆ ਜਾਂਦਾ। ਤੇ ਉਹ ਲੋਕ ਕਹਿ ਰਹੇ ਨੇ ਅੰਦਰੂਨੀ ਤੌਰ 'ਤੇ ਜਿਹੜੇ ਜ਼ਰਾਏ ਨੇ, ਹਾਂ ਬਾਬਾ ਜੀ ਦੇ ਬਾਬਾ ਜੀ ਨੇ ਕਹਿ ਰਹੇ ਨੇ ਜ਼ਰਾਏ ਕਿ ਬਈ ਇਹਨਾਂ ਨੂੰ ਜਿਹੜਾ ਨਾ ਉਹ ਘੇਰਿਆ ਗਿਆ। ਹਾਂ, ਇੱਕ ਹਸੀਨਾ ਜਿਹੜੀ ਹੈ ਉਹ ਪਾਕਿਸਤਾਨ ਤੋਂ ਗਈ ਹੈ ਉੱਥੇ, ਤੇ ਉਹ ਜਾ ਕੇ ਉਹਨੇ ਆਫਰ ਦਿੱਤੀ ਹੈ, ਤੇ ਆਫਰ ਦੇ ਕੇ ਉਹਨੇ ਜਿਹੜਾ ਨਾ ਇਹ ਕਿਹਾ ਕਿ ਵੀ ਇਹ ਮੁਲਕ ਜਿਹੜਾ ਨਾ ਇਸ ਤਰ੍ਹਾਂ ਬਿਹਤਰੀ ਤਰ੍ਹਾਂ ਜਾਏਗਾ, ਤੁਸੀਂ ਮਹਾਨ ਹੋ, ਤੁਹਾਡੀ ਕਿਆ ਬਾਤ ਹੈ, ਤੇ ਇਹਨਾਂ ਨੂੰ ਸਪੋਰਟ ਕਰੋ। ਇਹ ਜਿਹੜੇ ਡਾਕਟਰ ਜਾ ਰਹੇ ਨੇ ਉੱਥੇ, ਇਹੋ ਜਿਹੇ ਸਿਸਟਮ ਹੈ, ਕੋਈ ਜਿਹੜਾ ਨਾ ਕਨਫਰਮ ਨਹੀਂ ਗੀ, ਲੇਕਿਨ ਇਹੋ ਜਿਹੀ ਗੱਲ ਹੋ ਰਹੀ ਹੈ। ਤੇ ਉਹਦੇ 'ਚ ਫਿਰ ਮੁਈਦ ਪੀਰਜ਼ਾਦਾ ਸਾਹਿਬ ਜਿਹੜੇ ਨੇ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ। ਇਹ ਜਿਹੜੇ ਡਾਕਟਰ ਸਨ ਸਾਰੇ ਕਿ ਜਾਓ, ਕਿਉਂਕਿ ਦੇਖੋ ਸ਼ਾਇਦ ਉਹ ਇਹ ਵੀ ਸੋਚਦੇ ਹੋਣ ਨਾ ਕਿ ਯਾਰ ਸ਼ਾਇਦ ਕੁਛ ਬਣ ਜਾਵੇ, ਕਿਉਂਕਿ ਹੁਣ ਤਾਂ ਸਾਰੇ ਜਿਹੜਾ ਨਾ ਰਾਸਤੇ ਬੰਦ ਹੋਏ ਪਏ ਨੇ ਹਰ ਪਾਸੇ। ਹਾਂਜੀ, ਸਿਰਫ ਇੱਕ ਮਜ਼ਾਹਮਤ ਦਾ ਰਾਸਤਾ ਖੁੱਲ੍ਹਾ ਜਿਹੜਾ ਕਿ ਹਰ ਬੰਦਾ ਕਰ ਰਿਹਾ, ਔਰ ਮਜ਼ਾਹਮਤ ਤੇ ਜਾਰੀ ਰਹੇਗੀ। ਉਹ ਹੁਣ ਉਸੇ ਨੂੰ ਜਿਹੜਾ ਕੰਪਨੀ ਸਰਕਾਰ ਹੈ ਨਾ, ਉਹ ਉਸੇ ਨੂੰ ਟਾਰਗੇਟ ਕਰ ਰਹੇ ਨੇ ਕਿ ਇਹ ਮਜ਼ਾਹਮਤ ਜਿਹੜੀ ਸੋਸ਼ਲ ਮੀਡੀਆ ਤੇ ਇਹਨੂੰ ਖ਼ਤਮ ਕੀਤਾ ਜਾਏ ਕਿਸੇ ਤਰ੍ਹਾਂ। ਖਾਸ ਤੌਰ 'ਤੇ ਓਵਰਸੀਜ਼ ਪਾਕਿਸਤਾਨੀ ਜਿਹੜੇ ਕੰਟਰੋਲ ਨਹੀਂ ਹੋ ਸਕਦੇ ਉਹਨਾਂ ਨੂੰ ਜਾ ਕੇ ਤੁੰਨ ਦਿੱਤਾ ਜਾਏ।
ਜੇ ਉਹਨਾਂ ਦੀ ਅਗਰ ਉਹ ਸਾਡੇ ਨਾਲ ਰਲ ਜਾਣ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਦੀ ਕ੍ਰੈਡੀਬਿਲਿਟੀ ਜਿਹੜੀ ਤਬਾਹ ਕਰਵਾਉਣ, ਤੇ ਉਹਦੇ 'ਚ ਉਹਨਾਂ ਦਾ ਆਪਣਾ ਵੀ ਥੋੜ੍ਹਾ ਜਿਹਾ ਕਸੂਰ ਹੈ। ਤੇ ਲੇਕਿਨ ਇਹ ਕਿ ਹਜੇ ਤੱਕ ਜਿਹੜਾ ਨਾ ਉਹ ਸਹੀ ਕਹਾਣੀ ਨਿਕਲ ਕੇ ਸਾਹਮਣੇ ਨਹੀਂ ਆਈ, ਲੇਕਿਨ ਛੁਪੀ ਨਹੀਂ ਰਹੇਗੀ, ਕਹਾਣੀ ਸਾਹਮਣੇ ਆ ਜਾਏਗੀ, ਪਤਾ ਲੱਗ ਜਾਏਗਾ ਕਿ ਬਈ ਕਿੰਨੇ ਕਿੱਥੇ ਕਿਹੜਾ ਬਲੰਡਰ ਕੀਤਾ, ਕਿਉਂਕਿ ਬਲੰਡਰ ਕਦੀ ਛੁਪੇ ਨਹੀਂ ਰਹਿੰਦੇ। ਕਿਉਂਕਿ ਹੁਣ ਦੇਖੋ, ਹੁਣ ਉਹ ਦੌਰ ਹੈ ਕਿ ਇਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੁਣ ਕਿ ਬਈ ਆਵਾਮ ਵੀ ਇੰਨੀ ਜਿਹੜੀ ਨਾ ਸਿਆਣੀ ਹੋ ਗਈ ਹੈ ਕਿ ਕੌਣ ਕਿੱਥੇ ਕਿਹੜਾ ਤਜਜ਼ੀਆ ਕਰ ਰਿਹਾ, ਕੌਣ ਕਿੱਥੇ ਬਰੀਕ ਵਾਰਦਾਤ ਪਾ ਰਿਹਾ, ਕੌਣ ਕਿੱਥੇ ਝੂਠ ਬੋਲ ਰਿਹਾ, ਕੌਣ ਕਿੱਥੇ ਸੱਚ ਬੋਲ ਰਿਹਾ, ਇਹ ਸਾਰਾ ਕੁਝ ਸਾਹਮਣੇ ਆ ਜਾਂਦਾ ਨਿਕਲ ਕੇ। ਤੇ ਮੇਰਾ ਖਿਆਲ ਹੈ ਕਿ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਅਹਿਸਾਸ ਹੋਇਆ ਮੁਈਦ ਪੀਰਜ਼ਾਦਾ ਨੂੰ ਕਿ ਯਾਰ ਕਿਤੇ ਜਿਹੜਾ ਨਾ ਬਲੰਡਰ ਹੋਇਆ ਇੱਥੇ ਕਿਤੇ, ਲੇਕਿਨ ਉਹ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ। ਹਾਂ, ਬਾਬੇ ਕਹਿ ਰਹੇ ਮਿੱਟੀ ਪੈਣੀ ਨਹੀਂ, ਸੱਚ ਦੱਸਣਾ ਪੈਣਾ। ਮੈਂ ਕਿਹਾ ਬਾਬਾ ਜੀ ਉਹ ਵੀ ਸੱਚ ਲੱਭ ਰਹੇ। ਉਹਨਾਂ ਨੇ ਕਿਹਾ ਮੁਈਦ ਪੀਰਜ਼ਾਦਾ ਨੇ ਕਿ ਮੈਂ ਦੇਖ ਰਿਹਾ ਲੱਭ ਰਿਹਾ ਵਾਂ ਕੋਈ ਆਪਣੇ ਸਵਾਲਾਂ ਦੇ ਜਵਾਬ, ਜਦੋਂ ਮੈਨੂੰ ਲੱਭ ਗਏ ਤੇ ਮੈਂ ਆ ਕੇ ਤੁਹਾਨੂੰ ਬਿਲਕੁਲ ਦੱਸਾਂਗਾ ਕਿ ਹੋਇਆ ਕੀ, ਕਿੰਨੇ ਹੱਥ ਕੀਤਾ ਉਹਨਾਂ ਨਾਲ, ਕਿਸ ਤਰ੍ਹਾਂ ਹੱਥ ਹੋਇਆ, ਕੀ ਹਿਸਾਬ ਕਿਤਾਬ ਹੋਇਆ। ਇਹ ਵੀ ਇੱਕ ਹੋਰ ਸਟੋਰੀ ਹੈ, ਉਹ ਚੱਲਦੀ ਰਹੇਗੀ। ਹਾਂਜੀ, ਇਹ ਸਾਰਾ ਹਿਸਾਬ ਕਿਤਾਬ ਜਿਹੜਾ ਨਾ ਸਿਨਾਰੀਓ ਉੱਧਰ ਚੱਲ ਰਿਹਾ। ਅਤੇ ਦੂਜੀ ਜਿਹੜੀ ਉਹ ਬਗੈਰਤ ਨੇ ਜਿਹੜੇ ਮਿਲ ਕੇ ਆਏ ਨੇ, ਉਹ ਅਜੀਬ ਜਿਹੜੇ ਨਾ ਉਹਨਾਂ ਨੇ ਆਪਣਾ ਇੱਕ ਸਿਸਟਮ ਚਲਾ ਲਿਆ। ਉਹ ਹੁਣ ਕਹਿ ਰਹੇ ਨੇ ਕਿ ਜਨਾਬ ਕਿ ਦੇਖੋ ਇਹਤਿਆਤ ਕਰੋ, ਹਾਂ ਤੁਸੀਂ ਜਿਹੜਾ ਨਾ ਖਾਮੋਸ਼ੀ ਇਖਤਿਆਰ ਕਰੋ ਅਤੇ ਇਹੀ ਰਾਸਤਾ ਹੈ, ਐਸੇ ਰਾਸਤੇ 'ਤੇ ਚੱਲ ਕੇ ਜਿਹੜਾ ਨਾ ਉਹ ਅਸੀਂ ਆਜ਼ਾਦੀ ਜਿਹੜੀ ਨਾ ਇਮਰਾਨ ਖਾਨ ਸਾਹਿਬ ਦੀ ਉਹ ਲੈ ਲਵਾਂਗੇ। ਹਾਂ, ਔਰ ਇਹ ਐਸੀ ਬੱਤੀ ਜਿਹੜੀ ਕੰਪਨੀ ਨੇ ਇਹਨਾਂ ਨੂੰ ਦਿੱਤੀ ਹੈ, ਬਲਕਿ ਮੈਨੂੰ ਤਾਂ ਲੱਗ ਰਿਹਾ ਕਿ ਜੋ ਜਿਹੜੇ ਗਏ ਨੇ ਨਾ ਬਗੈਰਤ ਬੇਸ਼ਰਮ ਲੋਕ ਜਿੰਨੇ ਵੀ ਨੇ, ਇਹ ਸਾਰੇ ਦੇ ਸਾਰੇ ਜਿਹੜੇ ਨੇ ਨਾ ਉਹ ਆਪਣਾ ਕੋਈ ਸੌਦਾ ਸੁਦਾ ਕਰਨ ਗਏ ਸੀ। ਹਾਂ, ਉਹ ਕਰ ਕੁਰ ਕੇ ਆ ਗਏ, ਡਿਕਟੇਸ਼ਨ ਲੈ ਕੇ ਉਹਨਾਂ ਦੀ ਆ ਗਏ। ਹਾਲਾਂਕਿ ਉਹਨਾਂ ਤੋਂ ਭਾਈ ਹੁਣ ਉਮੀਦ ਹੀ ਕੋਈ ਨਹੀਂ, ਕੋਈ ਉਮੀਦ ਨਹੀਂ ਹੈ ਹੁਣ ਕਿ ਬਈ ਉਹ ਕਿਤੇ ਇਮਰਾਨ ਖਾਨ ਨੂੰ ਸਾਰਾ ਕੁਛ ਇੰਨਾ ਕੁਛ ਉਹਨਾਂ ਨੇ ਇਸ ਕਰਕੇ ਕੀਤਾ ਕਿ ਇਮਰਾਨ ਖਾਨ ਨੂੰ ਛੱਡ ਦੇਣ। ਬਈ ਇਹ ਸਿਸਟਮ ਨਹੀਂ ਹੈ, ਹਿਸਾਬ ਕਿਤਾਬ ਨਹੀਂ ਹੈ। ਅਤੇ ਉਹ ਕ੍ਰਿਟੀਸਾਈਜ਼ ਉਹਨਾਂ 'ਤੇ ਵੀ ਹੋ ਰਿਹਾ। ਹਾਂ, ਲੇਕਿਨ ਉਹਨਾਂ ਦਾ ਵੀ ਬਿਆਨੀਆ ਇੱਕ ਆ ਰਿਹਾ ਕਿ ਨਹੀਂ ਜੀ ਇਹੀ ਰਸਤਾ ਹੈ, ਐਸੇ ਰਸਤੇ 'ਤੇ ਚੱਲਦੇ ਹੋਏ ਇਮਰਾਨ ਖਾਨ ਵੀ ਰਿਹਾ ਹੋਣਗੇ ਅਤੇ ਸਾਰੇ ਜਿਹੜੇ ਨਾ ਉਹ ਠੀਕ ਹੋਣਗੇ। ਔਰ ਉਹ ਰਸਤਾ ਉਹੀ ਦੱਸ ਰਹੇ ਨੇ, ਉਹ ਜਿਹੜਾ ਉਹ ਮਾਈ ਤੰਦੂਰ ਵਾਲੀ ਦਾ ਰਸਤਾ ਨਹੀਂ ਗਾ ਕਿ ਜੁੱਤੇ ਚੱਟ ਕੇ, ਜੁੱਤੇ ਪਾਲਿਸ਼ ਕਰਕੇ, ਖਾਮੋਸ਼ ਹੋ ਕੇ, ਤਾਬੇਦਾਰੀ ਕਰਕੇ ਉਸ ਰਸਤੇ 'ਤੇ। ਖਾਨ ਉਸ ਰਸਤੇ ਦਾ ਮੁਸਾਫਿਰ ਹੈ ਹੀ ਨਹੀਂ। ਹਾਂ, ਔਰ ਖਾਨ ਨੇ ਆਪਣੀ ਜਿਹੜੀ ਕੌਮ ਹੈ ਨਾ ਉਹਨੂੰ ਵੀ ਤਿਆਰ ਕੀਤਾ ਸਖਤ ਰਸਤੇ ਵਾਸਤੇ, ਮੁਕਾਬਲਾ ਕਰਨ ਦੇ ਰਸਤੇ ਵਾਸਤੇ। ਹਾਂ, ਇਹ ਨਹੀਂ ਗਿਵ ਅਪ ਕਰਨ ਵਾਸਤੇ ਨਹੀਂ। ਅਤੇ ਉਹ ਇਹ ਜਿਹੜਾ ਨਾ ਐਕਸਪੋਜ਼ ਹੋਏ ਨੇ, ਹੋਰ ਕੁਛ ਨਹੀਂ। ਹਰ ਬੰਦਾ ਇਹਨਾਂ ਤੋਂ ਜਾਨ ਛੁਡਾ ਰਿਹਾ। ਈਵਨ ਕਿ ਮੁਈਦ ਪੀਰਜ਼ਾਦਾ ਨੇ ਵੀ ਕਹਿਤਾ ਕਿ ਬੇਵਕੂਫੀ ਕੀਤੀ, ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਇਹਨਾਂ ਨੂੰ। ਖੈਰ ਨਹੀਂ ਵੇ, ਉਹ ਡਟੇ ਨੇ, ਡਟੇ ਰਹਿਣ ਬਗੈਰਤੀ 'ਤੇ। ਅਤੇ ਬਗੈਰਤੀ 'ਤੇ ਫਿਰ ਕੋਈ ਇਲਾਜ ਨਹੀਂ ਗਾ। ਅਤੇ ਬਾਬਾ ਜੀ ਫਰਮਾਉਂਦੇ ਨੇ ਕਿ ਬਈ ਇੱਕ ਹੱਲ ਹੋਰ ਹੈ ਵੈਸੇ, ਇਹ ਸਾਰੇ ਜਿਹੜਾ ਨਾ ਸਿਸਟਮ ਜਿਹੜਾ ਗੰਦ ਪਿਆ ਇਹ ਤੋਂ ਬਾਹਰ ਆਉਂਦਾ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਫਰਮਾਉਂਦੇ ਨੇ ਕਿ ਬਈ ਹੱਲ ਜਿਹੜਾ ਨਾ ਉਹ ਹੈ ਵਾ ਕਿ ਕਿਸੇ ਤਰ੍ਹਾਂ ਡਿਪਟੀ ਨੂੰ ਬੁਲਾਓ ਅਤੇ ਡਿਪਟੀ ਨੂੰ ਲਾ ਦਿਓ ਮਾਮੂ ਦੀ ਜਗ੍ਹਾ 'ਤੇ। ਹਾਂ ਬਾਬਾ ਜੀ, ਡਿਪਟੀ ਨੂੰ ਮਾਮੂ ਦੀ ਜਗ੍ਹਾ 'ਤੇ ਕਿੱਥੇ? ਬਾਬਾ ਜੀ ਕਹਿੰਦੇ ਇਹੀ ਹੱਲ ਆ ਬਸ ਸਾਨੂੰ। ਬਾਬਾ ਜੀ ਕਹਿੰਦੇ ਹੁਣ ਡਿਪਟੀ ਕਬੂਲ ਆ। ਅਜੀਬ ਜੀ ਗੱਲ ਨਹੀਂ ਹੋ ਗਈ। ਹਾਂ, ਬਾਬਾ ਜੀ ਕਹਿੰਦੇ ਕਿ ਡਿਪਟੀ ਆਏ, ਹਾਂ ਮਾਮੂ ਨੂੰ ਕਹੋ ਤੁਹਾਡੀ ਮਿਹਰਬਾਨੀ, ਤੁਸੀਂ ਜਾਓ ਘਰ ਆਪਣੇ, ਜੋ ਵੀ ਹਿਸਾਬ ਕਿਤਾਬ ਹੈ। ਡਿਪਟੀ ਆ ਕੇ ਜਿਹੜਾ ਨਾ ਉਹਦਾ ਸੰਭਾਲੇ। ਹਾਂ, ਅਤੇ ਮੈਂ ਕਿਹਾ ਬਾਬਾ ਜੀ ਉਹਨੇ ਆਉਂਦੇ ਹੀ ਸਟਾਕ ਮਾਰਕੀਟ ਉੱਤੇ ਕਰ ਦੇਣੀ ਹੈ। ਮੁਸਤਹਿਕਮ ਕਰਕੇ ਹਾਂ ਡੱਡੂ ਨੂੰ ਉਹਨੇ ਵਜ਼ੀਰ ਆਜ਼ਮ ਲਾਤਾ। ਬਾਬਾ ਜੀ ਕਹਿੰਦੇ ਇਹੀ ਤਾਂ ਮੈਂ ਚਾਹੁੰਦਾ ਵਾਂ ਕਿ ਡੱਡੂ ਵਜ਼ੀਰ ਆਜ਼ਮ ਲੱਗੀ ਸਮਝ ਡਿਪਟੀ ਹੈ।